ਸਲੀਬ ਤੇ 7ਵਾਂ ਕਲਮਾ, ਮੁਕੰਮਲ ਭਰੋਸਾ ਤੇ ਘਰ ਵਾਪਸੀ। ਦੋਸਤੋ, ਸਫ਼ਰ ਮੁਕੰਮਲ ਹੋ ਗਿਆ। ਯਿਸੂ ਨੇ ਜ਼ਮੀਨ ਤੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲੈਂਦੇ ਹੋਏ ਲੂਕਾ 23 ਬਾਬ 46 ਆਇਤ ਵਿੱਚ ਫਰਮਾਇਆ, ਐ ਬਾਪ, ਮੈਂ ਆਪਣੀ ਰੂਹ ਤੇਰੇ ਹੱਥਾਂ ਵਿੱਚ ਸੌਂਪਣਾ ਵਾਂ। ਇਸ ਆਖਰੀ ਕਲਮੇ ਵਿੱਚ ਸਾਡੇ ਲਈ 3 ਖੂਬਸੂਰਤ ਸਚਾਈਆਂ ਨੇ। ਪਹਿਲੀ ਸਚਾਈ, ਭਰੋਸੇ ਦੀ ਇੰਤਹਾ। ਯਿਸੂ ਨੇ ਸਲੀਬ ਦੇ ਦਰਦ ਵਿੱਚ ਵੀ ਖੁਦਾ ਨੂੰ ਬਾਪ ਕਹਿ ਕੇ ਪੁਕਾਰਿਆ। ਤੇ ਖੁਦਾ ਦੇ ਖਾਦਮ ਜੇ ਜੌਨ ਅਕਸਰ ਕਹਿੰਦੇ ਨੇ, ਈਮਾਨ ਉਹ ਨਹੀਂ ਜਿਹੜਾ ਸਿਰਫ ਸੁੱਖ ਵਿੱਚ ਹਾਲੇਲੂਇਆ ਆਖੇ, ਬਲਕਿ ਈਮਾਨ ਉਹ ਹੈ ਜਿਹੜਾ ਮੌਤ ਦੀ ਵਾਦੀ ਵਿੱਚ ਵੀ ਖੁਦਾ ਦੇ ਹੱਥਾਂ ਨੂੰ ਪਹਿਚਾਨ ਲੇ। ਯਿਸੂ ਨੂੰ ਪਤਾ ਸੀ ਕਿ ਉਹ ਕਿਸ ਦੇ ਹੱਥਾਂ ਵਿੱਚ ਜਾ ਰਹੇ ਨੇ। ਦੂਜੀ ਸਚਾਈ, ਕੰਟਰੋਲ ਯਿਸੂ ਦੇ ਹੱਥ ਵਿੱਚ ਸੀ। ਕਿਸੇ ਨੇ ਯਿਸੂ ਦੀ ਜਾਨ ਲਈ ਨਹੀਂ ਸੀ, ਬਲਕਿ ਉਹਨਾਂ ਨੇ ਖੁਦ ਆਪਣੀ ਜਾਨ ਦਿੱਤੀ। ਇਹ ਇੱਕ ਮਜਬੂਰ ਇਨਸਾਨ ਦੀ ਮੌਤ ਨਹੀਂ ਸੀ, ਬਲਕਿ ਇੱਕ ਵਫਾਦਾਰ ਬੇਟੇ ਦੀ ਸਪੁਰਦਗੀ ਸੀ। ਉਹਨਾਂ ਨੇ ਸਾਬਤ ਕੀਤਾ ਕਿ ਮੌਤ ਉਹਨਾਂ ਦੇ ਉੱਤੇ ਗਾਲਿਬ ਨਹੀਂ ਆਈ, ਬਲਕਿ ਉਹਨਾਂ ਨੇ ਮੌਤ ਨੂੰ ਆਪਣੇ ਮਕਸਦ ਲਈ ਇਸਤੇਮਾਲ ਕੀਤਾ। ਤੀਜੀ ਸਚਾਈ, ਸਾਡੀ ਅਬਦੀ ਪਨਾਹਗਾਹ। ਇਹ ਕਲਮਾ ਸਾਨੂੰ ਸਿਖਾਉਂਦਾ ਹੈ, ਜੇ ਅਸੀਂ ਮਸੀਹ ਵਿੱਚ ਹਾਂ ਤਾਂ ਸਾਡਾ ਅੰਜਾਮ ਖੌਫਨਾਕ ਨਹੀਂ, ਮੌਤ ਕੋਈ ਹਨੇਰਾ ਖੱਡਾ ਨਹੀਂ, ਬਲਕਿ ਬਾਪ ਦੀ ਠੰਡੀ ਗੋਦ ਹੈ। ਤੇ ਜੇ ਜੌਨ ਦਾ ਮਸ਼ਹੂਰ ਕੌਲ ਹੈ, ਮਸੀਹੀ ਲਈ ਮੌਤ ਦੀ ਐਂਡ ਨਹੀਂ, ਬਲਕਿ ਟੂ ਬੀ ਕੰਟੀਨਿਊਡ ਹੈ। ਯਾਨੀ ਇਹ ਕਹਾਣੀ ਦਾ ਇਖਤਤਾਮ ਨਹੀਂ, ਬਲਕਿ ਅਗਲਾ ਬਾਪ ਸ਼ੁਰੂ ਹੁੰਦਾ ਹੈ। ਜ਼ਮੀਨੀ ਘਰ ਤੋਂ ਨਿਕਲ ਕੇ ਅਸਮਾਨੀ ਘਰ ਵਿੱਚ ਹਮੇਸ਼ਾ ਲਈ ਬਸ ਜਾਣਾ ਹੈ। ਇਸ ਕਲਮੇ ਦਾ ਨਿਚੋੜ ਹੈ, ਅੱਜ ਤੁਹਾਡੀ ਜ਼ਿੰਦਗੀ ਦੀ ਭਾਗ ਦੌੜ ਕਿਸ ਦੇ ਹੱਥ ਵਿੱਚ ਹੈ? ਕੀ ਤੁਸੀਂ ਆਪਣੇ ਡਰ, ਆਪਣੀ ਫਿਕਰ ਤੇ ਆਪਣਾ ਮੁਸਤਕਬਲ ਖੁਦਾ ਦੇ ਹੱਥਾਂ ਵਿੱਚ ਸੌਂਪ ਸਕਦੇ ਹੋ? ਯਾਦ ਰੱਖੋ, ਜਿਹੜੇ ਹੱਥ ਕਾਇਨਾਤ ਨੂੰ ਸੰਭਾਲਦੇ ਨੇ ਉਹ ਤੁਹਾਨੂੰ ਵੀ ਕਦੀ ਨਹੀਂ ਡਿੱਗਣ ਦੇਣਗੇ। ਖੁਦਾਵੰਦ ਸਾਨੂੰ ਤੌਫੀਕ ਅਤਾ ਫਰਮਾਏ ਕਿ ਅਸੀਂ ਆਪਣਾ ਆਪ ਉਹਦੇ ਹੱਥਾਂ ਵਿੱਚ ਸੌਂਪ ਦਈਏ। ਆਮੀਨ।